ਵੀਡੀਓ ਸੱਚੀ ਝੂਠੀ ਮੈਂ ਇਸ ਬਾਰੇ ਨਹੀਂ ਗੱਲ ਕਰਾਂਗਾ, ਪਰ ਇਸ ਟਾਈਮ ਜੋ ਸਾਡੇ ਘਰ ਦੇ ਹਾਲਾਤ ਨੇ, ਜਿਹੜੀ ਸਿਚੁਏਸ਼ਨ ਜੋ ਅਸੀਂ ਨਿਕਲ ਰਹੇ ਹਾਂ, ਹਜੇ ਸਿਰਫ 2 ਦਿਨ ਪਹਿਲੇ ਵਾਈਫ ਦਾ ਆਪਰੇਟ ਹੋਇਆ ਔਰ ਇਸ ਸਮੇਂ ਜੋ ਉਹਦੀ ਹਾਲਤ ਹੈ, ਜਿਸ ਘਰ ਦੇ ਵਿੱਚ ਖੁਸ਼ੀਆਂ ਹੋਣੀਆਂ ਚਾਹੀਦੀਆਂ ਸੀ, ਅੱਜ ਉਸ ਘਰ ਦੇ ਵਿੱਚ ਮਰਗ ਵਾਲਾ ਮਾਹੌਲ ਬਣਿਆ ਪਿਆ ਹੈ। ਪਤਾ ਨਹੀਂ ਅਸੀਂ ਕੱਲ ਨੂੰ ਬਚੀਏ ਨਾ ਬਚੀਏ, ਪਰ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਹਾਂ ਇਸ ਗੱਲੋਂ। ਤੁਸੀਂ ਵੀ ਅਗਰ ਆਪਣੇ ਆਪ ਨੂੰ ਸਾਡੀ ਜਗ੍ਹਾ ਰੱਖ ਕੇ ਦੇਖੋ ਕਿ ਕੋਈ ਵੀ ਇਨਸਾਨ ਨਹੀਂ ਚਾਹੇਗਾ ਕਿ ਕਿਸੇ ਦੀ ਵੀਡੀਓ ਇਸ ਤਰੀਕੇ ਕੋਈ ਵਾਇਰਲ ਹੋਵੇ। ਹਰ ਬੰਦਾ ਆਪਣੀ ਜ਼ਿੰਦਗੀ 'ਚ ਕੁਛ ਨਾ ਕੁਛ ਕਰਦਾ ਹੈ, ਪਰ ਕੁਝ ਲੋਕ ਲੁਕੇ ਰਹਿ ਜਾਂਦੇ ਹਨ, ਕੁਝ ਲੋਕਾਂ ਦੀ ਸਾਹਮਣੇ ਆ ਜਾਂਦੇ ਹਨ। ਅਸੀਂ ਇਹ ਵੀਡੀਓ ਰੁਕ ਸਕਦੀ ਸੀਗੀ ਅੱਜ ਤੋਂ ਅਸੀਂ 15 ਦਿਨ ਪਹਿਲੇ ਜਦੋਂ ਅਸੀਂ ਗਏ ਸੀਗੇ ਪੁਲਿਸ ਥਾਣੇ, ਜਦੋਂ ਸਾਨੂੰ ਬਲੈਕਮੇਲ ਕੀਤਾ ਗਿਆ ਸੀਗਾ। ਬਲੈਕਮੇਲ ਕਰਨ ਵੇਲੇ ਅਸੀਂ ਜਦੋਂ ਥਾਣੇ ਗਏ ਸੀ ਕਿ ਸਾਨੂੰ ਇੱਦਾਂ ਦਾ ਕਰਕੇ ਸਾਡੇ ਤੋਂ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦਾਂਗੇ। ਉਸ ਕੁੜੀ ਨੇ ਜਦੋਂ ਇਹ ਸਾਨੂੰ ਮੈਸੇਜ ਕੀਤਾ ਸੀਗਾ, ਉਹ ਕੁੜੀ ਤੇ ਇਹਨਾਂ ਨੇ ਅਰੈਸਟ ਕਰ ਲਈ ਹੈ ਕੁਝ ਟੈਕਨੀਕਲ ਚੀਜ਼ਾਂ ਕਰਕੇ, ਕਿਉਂਕਿ ਸਾਰਾ ਡਾਟਾ ਇੰਟਰਨੈਟ ਦਾ, ਇੰਸਟਾਗ੍ਰਾਮ ਦਾ, ਇਹ ਸਾਰੀਆਂ ਚੀਜ਼ਾਂ ਇੱਥੇ ਨਹੀਂ ਹੁੰਦੀਆਂ। ਉਹਦੇ ਕਰਕੇ ਉਸ ਕੁੜੀ ਨੇ ਸਾਨੂੰ ਪਹਿਲੀ ਧਮਕੀ ਜਦੋਂ ਇਹ ਵੀਡੀਓ ਭੇਜੀ ਸੀ, ਉਸ ਵੀਡੀਓ ਦੇ ਵਿੱਚ ਪਹਿਲਾ ਮੈਸੇਜ ਉਹਨੇ ਆਹੀ ਕੀਤਾ ਸੀਗਾ ਕਿ ਆਹ ਅਕਾਊਂਟ ਵਿੱਚ ਪੂਰੇ ਪੈਸੇ ਭੇਜ ਦਿਓ, ਨਹੀਂ ਤੇ ਮੈਂ ਤੁਹਾਡੀ ਵੀਡੀਓਜ਼ ਕਰਨ ਦੱਤਾ ਨੂੰ ਭੇਜ ਦਾਂਗੀ। ਮੈਂ ਤੁਹਾਡੀ ਵੀਡੀਓ ਸੇ ਕਰਨ ਦੱਤਾ ਨੂੰ ਭੇਜ ਦਾਂਗੀ। ਥੱਲੇ ਬੈਂਕ ਅਕਾਊਂਟ ਲਿਖਿਆ ਸੀ ਉਹਨੇ, ਨੀਚੇ ਕਰਨ ਦੱਤਾ ਲਿਖਿਆ ਹੋਇਆ ਸੀਗਾ। ਅਸੀਂ ਜਿਹੜੇ ਹਾਲਾਤਾਂ ਚੋਂ ਨਿਕਲਦੇ ਆ, ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਉਸ ਕੁੜੀ ਕੋਲ ਨਾ ਤੇ ਇਹਨੇ ਪੇਜ ਨੇ, ਉਹ ਕੁੜੀ ਨੇ ਪਾਲਣਾ ਹੈ, ਨਾ ਤੇ ਉਸ ਕੁੜੀ ਕੋਲ ਇਹਨੇ ਪੇਜ ਨੇ, ਨਾ ਤੇ ਉਹਦੇ ਕੋਲ ਕੋਈ ਇੰਨਾ ਕੁਛ ਹੈ ਕਿ ਉਹ ਜਿਸ ਤਰੀਕੇ ਨਾਲ ਇਹਨਾਂ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਉਹਦੇ ਕੋਲ ਏਦਾਂ ਦੇ ਕੋਈ ਸੋਰਸ ਨਹੀਂ। ਉਸ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਇਸ ਬੰਦੇ ਦਾ ਹੱਥ ਹੈ। ਮੈਂ ਹੁਣ ਤੱਕ ਅਸੀਂ ਪੂਰੇ ਤਰੀਕੇ ਹਰ ਚੀਜ਼ ਨੂੰ ਵੈਰੀਫਾਈ ਕਰਵਾਉਣ ਲਈ ਲੱਗੇ ਹੋਏ ਹਾਂ, ਪਰ ਜਿਹੜੀ ਰੀਅਲ ਸਿਚੁਏਸ਼ਨ ਹੈ, ਅਸੀਂ ਪੂਰੇ ਤਰੀਕੇ ਨਾਲ ਜਿਹੜੀ ਸਿਚੁਏਸ਼ਨ ਹੈ, ਇਸ ਲੈਵਲ ਤੱਕ ਵੀਡੀਓ ਨੂੰ ਵਾਇਰਲ ਕਰਨ ਵਾਲਾ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਗਲਤ ਬੋਲ ਰਿਹਾ ਹੈ। ਇਸ ਬੰਦੇ ਨੇ ਪਹਿਲੇ ਵੀ ਸਾਨੂੰ ਗਲਤ ਬੋਲਣਾ ਨਹੀਂ ਛੱਡਿਆ। ਮੈਂ ਇਹਨੂੰ ਫੋਨ ਕੀਤੇ, ਕਿਉਂਕਿ ਜਦੋਂ ਸਾਨੂੰ ਧਮਕੀ ਆਈ ਮੈਂ ਇਸ ਬੰਦੇ ਨੂੰ ਫੋਨ ਵੀ ਕੀਤੇ, ਮੇਰੇ ਕੋਲ ਉਹਦੀ ਵੀ ਇਹਨੂੰ ਕਾਲ ਕੀਤੀ, ਇਹਨੇ ਕਾਲ ਨਹੀਂ ਚੱਕੀ, ਬਿਕੋਜ਼ ਇਹਨੇ ਸਭ ਕੁਝ ਪਲਾਨ ਪਹਿਲੇ ਹੀ ਕਰ ਲਿਆ ਹੋਇਆ ਸੀਗਾ। ਪਰ ਅੱਜ ਉਹ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਹੋਰ ਗਲਤ ਬੋਲ ਰਿਹਾ ਹੈ, ਕਦੇ ਵੀਡੀਓਜ਼ ਪਾ ਰਿਹਾ, ਕਦੇ ਕੁਝ ਕਰ ਰਿਹਾ, ਸਾਡੇ ਬਾਰੇ ਹੋਰ ਖਿਲਾਫ ਬੋਲ ਰਿਹਾ। ਸਾਡੀ ਜ਼ਿੰਦਗੀ ਨੂੰ ਇੰਨਾ ਸਾਡੀ ਜ਼ਿੰਦਗੀ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਕਿ ਅਸੀਂ ਨਾ ਤੇ ਇੱਧਰ ਜੋਗੇ ਆ, ਨਾ ਅਸੀਂ ਉੱਧਰ ਜੋਗੇ ਆ। ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ, ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਿਹਾ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਗ ਦਾ ਮਾਹੌਲ ਬਣਿਆ ਪਿਆ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਦੁਬਾਰਾ ਖਤਮ ਕਰ ਦਿਓ। इस टाइम मेरे बच्चे की जो हालत है, 4 दिन भी नहीं हुए जब में मेरी वाइफ की जो हालत है वो अंदर कुछ नहीं जा रहा, बड़ी मुश्किल से उन्होंने संभाल पा रहे हैं जो वो हालत है। हाथ जोड़ के बेनती है, तुम भी परिवार वाले हो, ਤੁਹਾਡੇ घर भी मावा भी है, भैन भी है, ਤੁਹਾਡੇ घर भी ਧੀਆਂ ने। ਅੱਜ जो मेरे नाल होया कल किसी नाल भी हो सकता है। एक बार अपने आप ਨੂੰ ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਜੋ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ, ਤਾਂ ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੱਲ ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहना, वीडियो सच्ची झूठी मैं इस बारे नहीं गल करांगा, पर इस टाइम जो साडे घर दे हालात ने, जिहड़ी सिचुएशन जो असीं निकल रहे हैं, अजे सिर्फ 2 दिन पहले वाइफ दा ऑपरेट होया और इस समय जो दी हालत है, जिस घर दे विच खुशियां होणियां चाहीदियां सी, अज उस घर दे विच मरग वाला माहौल बनया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि
कि कोई भी इंसान नहीं चाहेगा कि किसी भी वीडियो इस तरीके कोई वायरल हो गए। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों ਦੀ ਸਾਹਮਣੇ ਆ ਜਾਂਦੇ ਆ। ਅਸੀਂ ਇਹ ਵੀਡੀਓ ਰੁਕ ਸਕਦੀ ਸੀਗੀ ਅੱਜ ਤੋਂ ਅਸੀਂ 15 ਦਿਨ ਪਹਿਲੇ ਜਦੋਂ ਅਸੀਂ ਗਏ ਸੀਗੇ ਪੁਲਿਸ ਥਾਣੇ, ਜਦੋਂ ਸਾਨੂੰ ਬਲੈਕਮੇਲ ਕੀਤਾ ਗਿਆ ਸੀਗਾ। ਬਲੈਕਮੇਲ ਕਰਨ ਵੇਲੇ ਅਸੀਂ ਜਦੋਂ ਥਾਣੇ ਗਏ ਸੀ ਕਿ ਸਾਨੂੰ ਇੱਦਾਂ ਦਾ ਕਰਕੇ ਸਾਡੇ ਤੋਂ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦਾਂਗੇ। ਉਸ ਕੁੜੀ ਨੇ ਜਦੋਂ ਇਹ ਸਾਨੂੰ ਮੈਸੇਜ ਕੀਤਾ ਸੀਗਾ, ਉਹ ਕੁੜੀ ਤੇ ਇਹਨਾਂ ਨੇ ਅਰੈਸਟ ਕਰ ਲਈ ਹੈ ਕੁਝ ਟੈਕਨੀਕਲ ਚੀਜ਼ਾਂ ਕਰਕੇ, ਕਿਉਂਕਿ ਸਾਰਾ ਡਾਟਾ ਇੰਟਰਨੈਟ ਦਾ, ਇੰਸਟਾਗ੍ਰਾਮ ਦਾ, ਇਹ ਸਾਰੀਆਂ ਚੀਜ਼ਾਂ ਇੱਥੇ ਨਹੀਂ ਹੁੰਦੀਆਂ। ਦੇ ਕਰਕੇ ਉਸ ਕੁੜੀ ਨੇ ਸਾਨੂੰ ਪਹਿਲੀ ਧਮਕੀ ਜਦੋਂ ਇਹ ਵੀਡੀਓ ਭੇਜੀ ਸੀ, ਉਸ ਵੀਡੀਓ ਦੇ ਵਿੱਚ ਪਹਿਲਾ ਮੈਸੇਜ ਉਹਨੇ ਆਹੀ ਕੀਤਾ ਸੀਗਾ ਕਿ ਆਹ ਅਕਾਊਂਟ ਵਿੱਚ ਪੂਰੇ ਪੈਸੇ ਭੇਜ ਦਿਓ, ਨਹੀਂ ਤੇ ਮੈਂ ਤੁਹਾਡੀ ਵੀਡੀਓਜ਼ ਕਰਨ ਦੱਤਾ ਨੂੰ ਭੇਜ ਦਾਂਗੀ। मैं ਤੁਹਾਡੀ ਵੀਡੀਓ ਸੇ ਕਰਨ ਦਿੱਤਾ ਨੂੰ ਭੇਜ ਦਾਂਗੀ। ਥੱਲੇ ਬੈਂਕ ਅਕਾਊਂਟ ਲਿਖਿਆ ਸੀ ਉਹਨੇ, ਨੀਚੇ ਕਰਨ ਦਿੱਤਾ ਲਿਖਿਆ ਹੋਇਆ ਸੀਗਾ। ਅਸੀਂ ਜਿਹੜੇ ਹਾਲਾਤਾਂ ਚੋਂ ਨਿਕਲਦੇ ਆ, ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਉਸ ਕੁੜੀ ਕੋਲ ਨਾ ਤੇ ਇਹਨੇ ਪੇਜ ਨੇ, ਉਹ ਕੁੜੀ ਨੇ ਪਾਲਣਾ ਹੈ, ਨਾ ਤੇ ਉਸ ਕੁੜੀ ਕੋਲ ਇਹਨੇ ਪੇਜ ਨੇ, ਨਾ ਤੇ ਉਹਦੇ ਕੋਲ ਕੋਈ ਇੰਨਾ ਕੁਛ ਹੈ ਕਿ ਉਹ ਜਿਸ ਤਰੀਕੇ ਨਾਲ ਇਹਨਾਂ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਉਹਦੇ ਕੋਲ ਏਦਾਂ ਦੇ ਕੋਈ ਸੋਰਸ ਨਹੀਂ। ਉਸ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਇਸ ਬੰਦੇ ਦਾ ਹੱਥ ਹੈ। ਮੈਂ ਹੁਣ ਤੱਕ ਅਸੀਂ ਪੂਰੇ ਤਰੀਕੇ ਹਰ ਚੀਜ਼ ਨੂੰ ਵੈਰੀਫਾਈ ਕਰਵਾਉਣ ਲਈ ਲੱਗੇ ਹੋਏ ਹਾਂ, ਪਰ ਜਿਹੜੀ ਰੀਅਲ ਸਿਚੁਏਸ਼ਨ ਹੈ, ਅਸੀਂ ਪੂਰੇ ਤਰੀਕੇ ਨਾਲ ਜਿਹੜੀ ਸਿਚੁਏਸ਼ਨ ਹੈ, ਇਸ ਲੈਵਲ ਤੱਕ ਵੀਡੀਓ ਨੂੰ ਵਾਇਰਲ ਕਰਨ ਵਾਲਾ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਗਲਤ ਬੋਲ ਰਿਹਾ ਹੈ। ਇਸ ਬੰਦੇ ਨੇ ਪਹਿਲੇ ਵੀ ਸਾਨੂੰ ਗਲਤ ਬੋਲਣਾ ਨਹੀਂ ਛੱਡਿਆ। ਮੈਂ ਇਹਨੂੰ ਫੋਨ ਕੀਤੇ, ਕਿਉਂਕਿ ਜਦੋਂ ਸਾਨੂੰ ਧਮਕੀ ਆਈ ਮੈਂ ਇਸ ਬੰਦੇ ਨੂੰ ਫੋਨ ਵੀ ਕੀਤੇ, ਮੇਰੇ ਕੋਲ ਉਹਦੀ ਵੀ ਇਹਨੂੰ ਕਾਲ ਕੀਤੀ, ਇਹਨੇ ਕਾਲ ਨਹੀਂ ਚੱਕੀ, ਬਿਕੋਜ਼ ਇਹਨੇ ਸਭ ਕੁਝ ਪਲਾਨ ਪਹਿਲੇ ਹੀ ਕਰ ਲਿਆ ਹੋਇਆ ਸੀਗਾ। ਪਰ ਅੱਜ ਉਹ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਹੋਰ ਗਲਤ ਬੋਲ ਰਿਹਾ ਹੈ, ਕਦੇ ਵੀਡੀਓਜ਼ ਪਾ ਰਿਹਾ, ਕਦੇ ਕੁਝ ਕਰ ਰਿਹਾ, ਸਾਡੇ ਬਾਰੇ ਹੋਰ ਖਿਲਾਫ ਬੋਲ ਰਿਹਾ। ਸਾਡੀ ਜ਼ਿੰਦਗੀ ਨੂੰ ਇੰਨਾ ਸਾਡੀ ਜ਼ਿੰਦਗੀ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਕਿ ਅਸੀਂ ਨਾ ਤੇ ਇੱਧਰ ਜੋਗੇ ਆ, ਨਾ ਅਸੀਂ ਉੱਧਰ ਜੋਗੇ ਆ। ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ, ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਹੇ ਹਾਂ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਗ ਦਾ ਮਾਹੌਲ ਬਣਿਆ ਪਿਆ ਹੈ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਦੁਬਾਰਾ ਖਤਮ ਕਰ ਦਿਓ। इस टाइम मेरे बच्चे की जो हालत है, 4 दिन भी नहीं हुए जब में मेरी वाइफ की जो हालत है, वो अंदर कुछ नहीं जा रहा। बड़ी मुश्किल से उन्होंने संभाल पा रहे हैं जो उसकी हालत है। हाथ जोड़ के बेनती है, तुसीं भी परिवार वाले हो, तुहाडे घर भी मावां भी है, भैणां भी है, तुहाडे घर भी धीआं ने। ਇਹ ਅੱਜ ਜੋ ਮੇਰੇ ਨਾਲ ਹੋਇਆ ਕੱਲ ਕਿਸੇ ਨਾਲ ਵੀ ਹੋ ਸਕਦਾ ਹੈ। ਇੱਕ ਵਾਰ ਆਪਣੇ ਆਪ ਨੂੰ ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਚੋਂ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ। ਤਾਂ ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੱਲ ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहता, वीडियो सच्ची झूठी मैं इस बारे नहीं गल करांगा, पर इस टाइम जो साडे घर के हालात ने, जिहड़ी सिचुएशन जो असीं निकल रहे हैं, अजे सिर्फ 2 दिन पहले वाइफ का ऑपरेट होया और इस समय जो दी हालत है, जिस घर दे विच खुशियां होणियां चाहीदियां सी, अज उस घर दे विच मरग वाला माहौल बनिया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि कोई भी इंसान नहीं चाहेगा कि किसी भी वीडियो इस तरीके कोई वायरल हो गए। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों के सामने आ जाते हैं। असी ये वीडियो रुक सकती सी ਅੱਜ ਤੋਂ ਅਸੀਂ 15 ਦਿਨ ਪਹਿਲੇ ਜਦੋਂ ਅਸੀਂ ਗਏ ਸੀਗੇ ਪੁਲਿਸ ਥਾਣੇ, ਜਦੋਂ ਸਾਨੂੰ ਬਲੈਕਮੇਲ ਕੀਤਾ ਗਿਆ ਸੀਗਾ। ਬਲੈਕਮੇਲ
ਬਲੈਕਮੇਲ ਕਰਨ ਵੇਲੇ ਅਸੀਂ ਜਦੋਂ ਥਾਣੇ ਗਏ ਸੀ ਕਿ ਸਾਨੂੰ ਇੱਦਾਂ ਦਾ ਕਰਕੇ ਸਾਡੇ ਤੋਂ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦਾਂਗੇ। ਉਸ ਕੁੜੀ ਨੇ ਜਦੋਂ ਇਹ ਸਾਨੂੰ ਮੈਸੇਜ ਕੀਤਾ ਸੀਗਾ, ਉਹ ਕੁੜੀ ਤੇ ਇਹਨਾਂ ਨੇ ਅਰੈਸਟ ਕਰ ਲਿਆ ਕੁਝ ਟੈਕਨੀਕਲ ਚੀਜ਼ਾਂ ਕਰਕੇ, ਕਿਉਂਕਿ ਸਾਰਾ ਡਾਟਾ ਇੰਟਰਨੈਟ ਦਾ, ਇੰਸਟਾਗ੍ਰਾਮ ਦਾ, ਇਹ ਸਾਰੀਆਂ ਚੀਜ਼ਾਂ ਇੱਥੇ ਨਹੀਂ ਹੁੰਦੀਆਂ। ਦੇ ਕਰਕੇ ਉਸ ਕੁੜੀ ਨੇ ਸਾਨੂੰ ਪਹਿਲੀ ਧਮਕੀ ਜਦੋਂ ਇਹ ਵੀਡੀਓ ਭੇਜੀ ਸੀ, ਉਸ ਵੀਡੀਓ ਦੇ ਵਿੱਚ ਪਹਿਲਾ ਮੈਸੇਜ ਉਹਨੇ ਆਹੀ ਕੀਤਾ ਸੀਗਾ ਕਿ ਆਹ ਅਕਾਊਂਟ ਵਿੱਚ ਪੂਰੇ ਪੈਸੇ ਭੇਜ ਦਿਓ, ਨਹੀਂ ਤੇ ਮੈਂ ਤੁਹਾਡੀ ਵੀਡੀਓਜ਼ ਕਰਨ ਦੱਤਾ ਨੂੰ ਭੇਜ ਦਾਂਗੀ। ਮੈਂ ਤੁਹਾਡੀ ਵੀਡੀਓ ਸੇ ਕਰਨ ਦਿੱਤਾ ਨੂੰ ਭੇਜ ਦਾਂਗੀ। ਥੱਲੇ ਬੈਂਕ ਅਕਾਊਂਟ ਲਿਖਿਆ ਸੀ ਉਹਨੇ, ਨੀਚੇ ਕਰਨ ਦਿੱਤਾ ਲਿਖਿਆ ਹੋਇਆ ਸੀਗਾ। ਅਸੀਂ ਜਿਹੜੇ ਹਾਲਾਤਾਂ ਚੋਂ ਨਿਕਲਦੇ ਆ, ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਉਸ ਕੁੜੀ ਕੋਲ ਨਾ ਤੇ ਇਹਨੇ ਪੇਜ ਨੇ, ਉਹ ਕੁੜੀ ਨੇ ਪਾਲਣਾ ਹੈ, ਨਾ ਤੇ ਉਸ ਕੁੜੀ ਕੋਲ ਇਹਨੇ ਪੇਜ ਨੇ, ਨਾ ਤੇ ਉਹਦੇ ਕੋਲ ਕੋਈ ਇੰਨਾ ਕੁਛ ਹੈ ਕਿ ਉਹ ਜਿਸ ਤਰੀਕੇ ਨਾਲ ਇਹਨਾਂ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਉਹਦੇ ਕੋਲ ਏਦਾਂ ਦੇ ਕੋਈ ਸੋਰਸ ਨਹੀਂ। ਉਸ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਇਸ ਬੰਦੇ ਦਾ ਹੱਥ ਹੈ। ਮੈਂ ਹੁਣ ਤੱਕ ਅਸੀਂ ਪੂਰੇ ਤਰੀਕੇ ਹਰ ਚੀਜ਼ ਨੂੰ ਵੈਰੀਫਾਈ ਕਰਵਾਉਣ ਲਈ ਲੱਗੇ ਹੋਏ ਹਾਂ, ਪਰ ਜਿਹੜੀ ਰੀਅਲ ਸਿਚੁਏਸ਼ਨ ਹੈ, ਅਸੀਂ ਪੂਰੇ ਤਰੀਕੇ ਨਾਲ ਜਿਹੜੀ ਸਿਚੁਏਸ਼ਨ ਹੈ, ਇਸ ਲੈਵਲ ਤੱਕ ਵੀਡੀਓ ਨੂੰ ਵਾਇਰਲ ਕਰਨ ਵਾਲਾ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਗਲਤ ਬੋਲ ਰਿਹਾ ਹੈ। ਇਸ ਬੰਦੇ ਨੇ ਪਹਿਲੇ ਵੀ ਸਾਨੂੰ ਗਲਤ ਬੋਲਣਾ ਨਹੀਂ ਛੱਡਿਆ। ਮੈਂ ਇਹਨੂੰ ਫੋਨ ਕੀਤੇ, ਕਿਉਂਕਿ ਜਦੋਂ ਸਾਨੂੰ ਧਮਕੀ ਆਈ ਮੈਂ ਇਸ ਬੰਦੇ ਨੂੰ ਫੋਨ ਵੀ ਕੀਤੇ, ਮੇਰੇ ਕੋਲ ਉਹਦੀ ਵੀ ਇਹਨੂੰ ਕਾਲ ਕੀਤੀ, ਇਹਨੇ ਕਾਲ ਨਹੀਂ ਚੱਕੀ, ਬਿਕੋਜ਼ ਇਹਨੇ ਸਭ ਕੁਝ ਪਲਾਨ ਪਹਿਲੇ ਹੀ ਕਰ ਲਿਆ ਹੋਇਆ ਸੀਗਾ। ਪਰ ਅੱਜ ਉਹ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਹੋਰ ਗਲਤ ਬੋਲ ਰਿਹਾ ਹੈ, ਕਦੇ ਵੀਡੀਓਜ਼ ਪਾ ਰਿਹਾ, ਕਦੇ ਕੁਝ ਕਰ ਰਿਹਾ, ਸਾਡੇ ਬਾਰੇ ਹੋਰ ਖਿਲਾਫ ਬੋਲ ਰਿਹਾ। ਸਾਡੀ ਜ਼ਿੰਦਗੀ ਨੂੰ ਇੰਨਾ ਬੁਰਾ ਹਾਲ, ਸਾਡੀ ਜ਼ਿੰਦਗੀ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਕਿ ਅਸੀਂ ਨਾ ਤੇ ਇੱਧਰ ਜੋਗੇ ਆ, ਨਾ ਅਸੀਂ ਉੱਧਰ ਜੋਗੇ ਆ। ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ, ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਿਹਾ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਗ ਦਾ ਮਾਹੌਲ ਬਣਿਆ ਪਿਆ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਤਮਾਸ਼ਾ ਖਤਮ ਕਰ ਦਿਓ। इस टाइम मेरे बच्चे की जो हालत है, मतलब 4 दिन भी नहीं हुए जब नहीं, मेरी वाइफ की जो हालत है वो अंदर कुछ नहीं जा रहा, बड़ी मुश्किल से उन्होंने संभाल पा रहा जो वो हालत है। हाथ जोड़ के बेनती है, तुम भी परिवार वाले हो, ਤੁਹਾਡੇ घर भी मावा भी है, भैन भी है, ਤੁਹਾਡੇ घर भी ਧੀਆਂ ने। ਅੱਜ जो मेरे नाल होया कल किसी नाल भी हो सकता है। एक बार अपने आप में ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਚੋਂ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ। ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੰਦ ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहना, वीडियो सच्ची झूठी मैं इस बारे नहीं गल करांगा, पर इस टाइम जो साडे घर के हालात ने, जिहड़ी सिचुएशन जो असीं निकल रहे हैं, अजे सिर्फ 2 दिन पहले वाइफ दा ऑपरेट होया, और इस समय जो दी हालत है, जिस घर दे विच खुशियां होणियां चाहीदियां सी, अज उस घर दे विच मरग वाला माहौल बनिया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि कोई भी इंसान नहीं चाहेगा कि किसी भी वीडियो इस तरीके के वायरल हो। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों के सामने आ जाते हैं। असी ये वीडियो रुक सकती सी अज तो असी 15 दिन पहले जो असी गए थे पुलिस थाने, जो सानू ब्लैकमेल किया गया सीगा। ब्लैकमेल करने वाले असी जो थाने गए थे कि सानू इदा करके साडे तो पैसे की डिमांड की जा रही है कि ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦਾਂਗੇ। ਉਸ ਕੁੜੀ ਨੇ ਜਦੋਂ ਇਹ ਸਾਨੂੰ ਮੈਸੇਜ ਕੀਤਾ ਸੀਗਾ, ਉਹ ਕੁੜੀ ਤੇ ਇਹਨਾਂ ਨੇ ਅਰੈਸਟ ਕਰ ਲਿਆ ਕੁਝ ਟੈਕਨੀਕਲ ਚੀਜ਼ਾਂ ਕਰਕੇ, ਕਿਉਂਕਿ ਸਾਰਾ ਡਾਟਾ ਇੰਟਰਨੈਟ ਦਾ, ਇੰਸਟਾਗ੍ਰਾਮ ਦਾ, ਇਹ ਸਾਰੀਆਂ ਚੀਜ਼ਾਂ ਇੱਥੇ ਨਹੀਂ ਹੁੰਦੀਆਂ। ਦੇ ਕਰਕੇ
ਉਸ ਕੁੜੀ ਨੇ ਸਾਨੂੰ ਪਹਿਲੀ ਧਮਕੀ ਜਦੋਂ ਇਹ ਵੀਡੀਓ ਭੇਜੀ ਸੀ, ਉਸ ਵੀਡੀਓ ਦੇ ਵਿੱਚ ਪਹਿਲਾ ਮੈਸੇਜ ਉਹਨੇ ਆਹੀ ਕੀਤਾ ਸੀਗਾ ਕਿ ਆਹ ਅਕਾਊਂਟ ਵਿੱਚ ਪੂਰੇ ਪੈਸੇ ਭੇਜ ਦਿਓ, ਨਹੀਂ ਤੇ ਮੈਂ ਤੁਹਾਡੀ ਵੀਡੀਓਜ਼ ਕਰਨ ਦੱਤਾ ਨੂੰ ਭੇਜ ਦਾਂਗੀ। ਮੈਂ ਤੁਹਾਡੀ ਵੀਡੀਓਜ਼ ਕਰਨ ਦੱਤਾ ਨੂੰ ਭੇਜ ਦਾਂਗੀ। ਥੱਲੇ ਬੈਂਕ ਅਕਾਊਂਟ ਲਿਖਿਆ ਸੀ ਉਹਨੇ, ਨੀਚੇ ਕਰਨ ਦੱਤਾ ਲਿਖਿਆ ਹੋਇਆ ਸੀਗਾ। ਅਸੀਂ ਜਿਹੜੇ ਹਾਲਾਤਾਂ ਚੋਂ ਨਿਕਲਦੇ ਆ, ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਉਸ ਕੁੜੀ ਕੋਲ ਨਾ ਤੇ ਇਹਨੇ ਪੇਜ ਨੇ, ਉਹ ਕੁੜੀ ਨੇ ਪਾਲਣਾ ਹੈ, ਨਾ ਤੇ ਉਸ ਕੁੜੀ ਕੋਲ ਇਹਨੇ ਪੇਜ ਨੇ, ਨਾ ਤੇ ਉਹਦੇ ਕੋਲ ਕੋਈ ਇੰਨਾ ਕੁਛ ਹੈ ਕਿ ਉਹ ਜਿਸ ਤਰੀਕੇ ਨਾਲ ਇਹਨਾਂ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਉਹਦੇ ਕੋਲ ਏਦਾਂ ਦੇ ਕੋਈ ਸੋਰਸ ਨਹੀਂ। ਉਸ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਇਸ ਬੰਦੇ ਦਾ ਹੱਥ ਹੈ। ਮੈਂ ਹੁਣ ਤੱਕ ਅਸੀਂ ਪੂਰੇ ਤਰੀਕੇ ਹਰ ਚੀਜ਼ ਨੂੰ ਵੈਰੀਫਾਈ ਕਰਵਾਉਣ ਲਈ ਲੱਗੇ ਹੋਏ ਹਾਂ, ਪਰ ਜਿਹੜੀ ਰੀਅਲ ਸਿਚੁਏਸ਼ਨ ਹੈ, ਅਸੀਂ ਪੂਰੇ ਤਰੀਕੇ ਨਾਲ ਜਿਹੜੀ ਸਿਚੁਏਸ਼ਨ ਹੈ, ਇਸ ਲੈਵਲ ਤੱਕ ਵੀਡੀਓ ਨੂੰ ਵਾਇਰਲ ਕਰਨ ਵਾਲਾ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਗਲਤ ਬੋਲ ਰਿਹਾ ਹੈ। ਇਸ ਬੰਦੇ ਨੇ ਪਹਿਲੇ ਵੀ ਸਾਨੂੰ ਗਲਤ ਬੋਲਣਾ ਨਹੀਂ ਛੱਡਿਆ। ਮੈਂ ਇਹਨੂੰ ਫੋਨ ਕੀਤੇ, ਕਿਉਂਕਿ ਜਦੋਂ ਸਾਨੂੰ ਧਮਕੀ ਆਈ ਮੈਂ ਇਸ ਬੰਦੇ ਨੂੰ ਫੋਨ ਵੀ ਕੀਤੇ, ਮੇਰੇ ਕੋਲ ਉਹਦੀ ਵੀ ਇਹਨੂੰ ਕਾਲ ਕੀਤੀ, ਇਹਨੇ ਕਾਲ ਨਹੀਂ ਚੱਕੀ, ਬਿਕੋਜ਼ ਇਹਨੇ ਸਭ ਕੁਝ ਪਲਾਨ ਪਹਿਲੇ ਹੀ ਕਰ ਲਿਆ ਹੋਇਆ ਸੀਗਾ। ਪਰ ਅੱਜ ਉਹ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਹੋਰ ਗਲਤ ਬੋਲ ਰਿਹਾ ਹੈ, ਕਦੇ ਵੀਡੀਓਜ਼ ਪਾ ਰਿਹਾ ਹੈ, ਕਦੇ ਕੁਝ ਕਰ ਰਿਹਾ, ਸਾਡੇ ਬਾਰੇ ਹੋਰ ਖਿਲਾਫ ਬੋਲ ਰਿਹਾ ਹੈ। ਸਾਡੀ ਜ਼ਿੰਦਗੀ ਨੂੰ ਇੰਨਾ ਬੁਰਾ ਹਾਲ, ਸਾਡੀ ਜ਼ਿੰਦਗੀ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਕਿ ਅਸੀਂ ਨਾ ਤੇ ਇੱਧਰ ਝੁਕੇ ਆ, ਨਾ ਅਸੀਂ ਉੱਧਰ ਝੁਕੇ ਆ। ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ, ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਿਹਾ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਨ ਦਾ ਮਾਹੌਲ ਬਣਿਆ ਪਿਆ ਹੈ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਦੁਬਾਰਾ ਖਤਮ ਕਰ ਦਿਓ। इस टाइम मेरे बच्चे की जो हालत है, 4 दिन भी नहीं हुए जब मेरी वाइफ की जो हालत है, वो अंदर कुछ नहीं जा रहा, बड़ी मुश्किल असी उन्होंने संभाल पा रहे हैं। जो वो हालत है, हाथ जोड़ के बेनती है, तुम भी परिवार वाले हो, तुहाडे घर भी मावां भी है, भैणां भी है, तुहाडे घर भी धीआं ने। अज जो मेरे नाल होया कल किसी नाल भी हो सकता है। एक बार अपने आप को साडी जगह ते रख के देखियो कि असीं किद्दां दी गंदी सिचुएशन जो निकल रहे हैं, जिहदे विच असीं ना अपने घर तो दरवाजा खोल के बाहर जा सकते हैं, ना असीं किते कुछ कर पा रहे हैं, तो किसे जोगे नहीं रहे, किसी पासे जोगे नहीं रहे। मेरी हाथ जोड़ के बेनती है, पर वो इंसान आराम नाल साडे खिलाफ गंद बकी जा रहा है, लाइव आके आ रहा है, कदे कुछ बोल रहा है। मैं अपने समाज अगे एक गल रखना चाहना, वीडियो सच्ची झूठी मैं इस बारे नहीं गल करांगा, पर इस टाइम जो साडे घर के हालात ने, जिहड़ी सिचुएशन जो असीं निकल रहे हैं, अजे सिर्फ 2 दिन पहले वाइफ का ऑपरेट होया, और इस समय जो उसकी हालत है, जिस घर दे विच खुशियां होनियां चाहिए सी, अज उस घर दे विच मरग वाला माहौल बनिया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि कोई भी इंसान नहीं चाहेगा कि किसी भी वीडियो इस तरीके कोई वायरल हो गई। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों के सामने आ जाते हैं। असी ये वीडियो रुक सकती सी अज तो असी 15 दिन पहले जो असी गए थे पुलिस थाने, जो सानू ब्लैकमेल किया गया सीगा, ब्लैकमेल करने वाले असी जो थाने गए थे कि सानू इदा करके साडे तो पैसे की डिमांड की जा रही है कि असी तुहाडी वीडियो वायरल कर देंगे। उस कुड़ी ने जो ये सानू मैसेज किया सीगा, वो कुड़ी तो इन्होंने अरेस्ट कर लिया कुछ टेक्निकल चीज़ा करके, क्योंकि सारा डाटा इंटरनेट का, इंस्टाग्राम का, ये सारिया चीज़ा इत्थे नहीं होंदियां, इस करके उस कुड़ी ने सानू पहली धमकी जो वीडियो भेजी सी, उस वीडियो के पहला मैसेज उन्हें आही किया सीगा कि आ अकाउंट में पूरे पैसे भेज दो, नहीं तो मैं तुहाडी वीडियोस करन दत्ता नूं भेज दांगी। मैं तुहाडी वीडियो से करन दत्ता नूं भेज दांगी। थल्ले बैंक अकाउंट लिखिया सी उन्हें, नीचे करन दत्ता लिखिया होया सीगा। ਅਸੀਂ ਜਿਹੜੇ ਹਾਲਾਤਾਂ ਚੋਂ ਨਿਕਲਦੇ ਆ, ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ।
ਉਸ ਕੁੜੀ ਕੋਲ ਨਾ ਤੇ ਇਹਨੇ ਪੇਜ ਨੇ, ਉਹ ਕੁੜੀ ਨੇ ਪਾਲਣਾ ਹੈ, ਨਾ ਤੇ ਉਸ ਕੁੜੀ ਕੋਲ ਇਹਨੇ ਪੇਜ ਨੇ, ਨਾ ਤੇ ਉਹਦੇ ਕੋਲ ਕੋਈ ਇੰਨਾ ਕੁਛ ਹੈ ਕਿ ਉਹ ਇਸ ਜਿਸ ਤਰੀਕੇ ਨਾਲ ਇਹਨਾਂ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਉਹਦੇ ਕੋਲ ਏਦਾਂ ਦੇ ਕੋਈ ਸੋਰਸ ਨਹੀਂ। ਉਸ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਇਸ ਬੰਦੇ ਦਾ ਹੱਥ ਹੈ। ਮੈਂ ਹੁਣ ਤੱਕ ਅਸੀਂ ਪੂਰੇ ਤਰੀਕੇ ਹਰ ਚੀਜ਼ ਨੂੰ ਵੈਰੀਫਾਈ ਕਰਵਾਉਣ ਲਈ ਲੱਗੇ ਹੋਏ ਹਾਂ, ਪਰ ਜਿਹੜੀ ਰੀਅਲ ਸਿਚੁਏਸ਼ਨ ਹੈ ਅਸੀਂ ਪੂਰੇ ਤਰੀਕੇ ਨਾਲ ਜਿਹੜੀ ਸਿਚੁਏਸ਼ਨ ਹੈ ਇਸ ਲੈਵਲ ਤੱਕ ਵੀਡੀਓ ਨੂੰ ਵਾਇਰਲ ਕਰਨ ਵਾਲਾ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਗਲਤ ਬੋਲ ਰਿਹਾ ਹੈ। ਇਸ ਬੰਦੇ ਨੇ ਪਹਿਲੇ ਵੀ ਸਾਨੂੰ ਗਲਤ ਬੋਲਣਾ ਨਹੀਂ ਛੱਡਿਆ। ਮੈਂ ਇਹਨੂੰ ਫੋਨ ਕੀਤੇ ਕਿਉਂਕਿ ਜਦੋਂ ਸਾਨੂੰ ਧਮਕੀ ਆਈ ਮੈਂ ਇਸ ਬੰਦੇ ਨੂੰ ਫੋਨ ਵੀ ਕੀਤੇ, ਮੇਰੇ ਕੋਲ ਉਹਦੀ ਵੀ ਇਹਨੂੰ ਕਾਲ ਕੀਤੇ ਨੇ, ਕਾਲ ਨਹੀਂ ਚੱਕੀ ਬਿਕੋਜ਼ ਇਹਨੇ ਸਭ ਕੁਝ ਪਲਾਨ ਪਹਿਲੇ ਹੀ ਕਰ ਲਿਆ ਹੋਇਆ ਸੀਗਾ। ਪਰ ਅੱਜ ਉਹ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਹੋਰ ਗਲਤ ਬੋਲ ਰਿਹਾ ਹੈ, ਕਦੇ ਵੀਡੀਓਜ਼ ਪਾ ਰਿਹਾ ਹੈ, ਕਦੇ ਕੁਝ ਕਰ ਰਿਹਾ, ਸਾਡੇ ਬਾਰੇ ਹੋਰ ਖਿਲਾਫ ਬੋਲ ਰਿਹਾ ਹੈ। ਸਾਡੀ ਜ਼ਿੰਦਗੀ ਨੂੰ ਇੰਨਾ ਬੁਰਾ ਹਾਲ, ਸਾਡੀ ਜ਼ਿੰਦਗੀ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਕਿ ਅਸੀਂ ਨਾ ਤੇ ਇੱਧਰ ਝੁਕੇ ਆ ਨਾ ਅਸੀਂ ਉੱਧਰ ਝੁਕੇ ਆ। ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ, ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਿਹਾ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਗ ਦਾ ਮਾਹੌਲ ਬਣਿਆ ਪਿਆ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਦੁਬਾਰਾ ਖਤਮ ਕਰ ਦਿਓ। इस टाइम मेरे बच्चे की जो हालत है, मतलब 4 दिन भी नहीं हुए जब में मेरी वाइफ की जो हालत है वो अंदर कुछ नहीं जा रहा, बड़ी मुश्किल से उन्होंने संभाल पा रहा जो वो हालत है। हाथ जोड़ के बेनती है, तुसीं भी परिवार वाले हो, तुहाडे घर भी मावां भी है, भैणां भी है, तुहाडे घर भी धीआं ने। ये अज जो मेरे नाल होया कल किसी नाल भी हो सकता है। एक बार अपने आप को साडी जगह ते रख के देखियो कि ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਜੋ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ। ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੰਦ ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहना, वीडियो सच्ची झूठी मैं इस बारे नहीं गल करांगा, पर इस टाइम जो साडे घर के हालात ने, जिहड़ी सिचुएशन जो असीं निकल रहे हैं, अजे सिर्फ 2 दिन पहले वाइफ का ऑपरेट होया और इस समय जो दी हालत है, जिस घर दे विच खुशियां होणियां चाहीदियां सी, अज उस घर दे विच मरग वाला माहौल बनिया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि कोई भी इंसान नहीं चाहेगा कि किसी भी वीडियो इस तरीके कोई वायरल हो गई। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों के सामने आ जाते हैं। असी ये वीडियो रुक सकती सी अज तो असी 15 दिन पहले जो असी गए थे पुलिस थाने, जो सानू ब्लैकमेल किया गया सीगा, ब्लैकमेल करने वाले असी जो थाने गए थे कि सानू इदा करके सारे तो पैसे की डिमांड की जा रही है कि असीं तुहाडी वीडियो वायरल कर देंगे। उस कुड़ी ने जो सानू मैसेज किया सीगा, वो कुड़ी तो इन्होंने अरेस्ट कर लिया कुछ टेक्निकल चीज़ा करके, क्योंकि सारा डाटा इंटरनेट का, इंस्टाग्राम का, या सारिया चीज़ा इत्थे नहीं होंदियां, दे करके उस कुड़ी ने सानू पहली धमकी जो वीडियो भेजी सी, उस वीडियो के पहला मैसेज उन्हें आही किया सीगा कि आ अकाउंट में पूरे पैसे भेज दो, नहीं तो मैं तुहाडी वीडियोज़ करण दत्ता नूं भेज दांगी। मैं तुहाडी वीडियो से करण दत्ता नूं भेज दांगी। थल्ले बैंक अकाउंट लिखिया सी उन्हें, नीचे करण दत्ता लिखिया होया सीगा। असीं जिहड़े हालातां चों निकल रहे हां, साडी जिंदगी पूरी तरह खराब कर दी है। उस कुड़ी को ना तो इन्हें पेज ने, वो कुड़ी ने पालना है, ना तो उस कुड़ी को इन्हें पेज ने, ना तो उहदे कोल कोई इन्ना कुछ है कि इस जिस तरीके नाल इस इन्हां वीडियोज़ नूं वायरल किया जा रहा है कि उहदे कोल इदां दे कोई सोर्स नहीं। उस वीडियो को वायरल करने पिछे इस बंदे का हाथ है। मैं हुण तक
ਅਸੀਂ ਉਸ ਦਿਨ ਅਸੀਂ ਪੂਰੇ ਤਰੀਕੇ ਹਰ ਚੀਜ਼ ਨੂੰ ਵੈਰੀਫਾਈ ਕਰਵਾਉਣ ਲਈ ਲੱਗੇ ਹੋਏ ਹਾਂ, ਪਰ ਜਿਹੜੀ ਰੀਅਲ ਸਿਚੁਏਸ਼ਨ ਹੈ ਅਸੀਂ ਪੂਰੇ ਤਰੀਕੇ ਨਾਲ ਜਿਹੜੀ ਸਿਚੁਏਸ਼ਨ ਹੈ ਇਸ ਲੈਵਲ ਤੱਕ ਵੀਡੀਓ ਨੂੰ ਵਾਇਰਲ ਕਰਨ ਵਾਲਾ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਗਲਤ ਬੋਲ ਰਿਹਾ ਹੈ। ਇਸ ਬੰਦੇ ਨੇ ਪਹਿਲੇ ਵੀ ਸਾਨੂੰ ਗਲਤ ਬੋਲਣਾ ਨਹੀਂ ਛੱਡਿਆ। ਮੈਂ ਇਹਨੂੰ ਫੋਨ ਕੀਤੇ ਕਿਉਂਕਿ ਜਦੋਂ ਸਾਨੂੰ ਧਮਕੀ ਆਈ ਮੈਂ ਇਸ ਬੰਦੇ ਨੂੰ ਫੋਨ ਵੀ ਕੀਤੇ, ਮੇਰੇ ਕੋਲ ਉਹਦੀ ਵੀ ਇਹਨੂੰ ਕਾਲ ਕੀਤੀ, ਇਹਨੇ ਕਾਲ ਨਹੀਂ ਚੱਕੀ ਬਿਕੋਜ਼ ਇਹਨੇ ਸਭ ਕੁਝ ਪਲਾਨ ਪਹਿਲੇ ਹੀ ਕਰ ਲਿਆ ਹੋਇਆ ਸੀਗਾ। ਪਰ ਅੱਜ ਉਹ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਹੋਰ ਗਲਤ ਬੋਲ ਰਿਹਾ ਹੈ, ਕਦੇ ਵੀਡੀਓਜ਼ ਪਾ ਰਿਹਾ ਹੈ, ਕਦੇ ਕੁਝ ਕਰ ਰਿਹਾ, ਸਾਡੇ ਬਾਰੇ ਹੋਰ ਖਿਲਾਫ ਬੋਲ ਰਿਹਾ ਹੈ। ਸਾਡੀ ਜ਼ਿੰਦਗੀ ਨੂੰ ਇੰਨਾ ਕੁ ਬੁਰਾ ਹਾਲ, ਸਾਡੀ ਜ਼ਿੰਦਗੀ ਦਾ ਇੰਨਾ ਕੁ ਬੁਰਾ ਹਾਲ ਕੀਤਾ ਪਿਆ ਕਿ ਅਸੀਂ ਨਾ ਤੇ ਇੱਧਰ ਝੁਕੇ ਆ ਨਾ ਅਸੀਂ ਉੱਧਰ ਝੁਕੇ ਆ। ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ, ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਿਹਾ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਨ ਦਾ ਮਾਹੌਲ ਬਣਿਆ ਪਿਆ ਹੈ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਦੁਬਾਰਾ ਖਤਮ ਕਰ ਦਿਓ। इस टाइम मेरे बच्चे की जो हालत है, मतलब 4 दिन भी नहीं हुए जन्मे, मेरी वाइफ की जो हालत है वो अंदर कुछ नहीं जा रहा, बड़ी मुश्किल से उन्होंने संभाल पा रहे हैं जो उसकी हालत है। हाथ जोड़ के बेनती है, तुसीं भी परिवार वाले हो, तुहाडे घर भी मावां भी है, भैणां भी है, तुहाडे घर भी धीआं ने। ये अज जो मेरे नाल होया कल किसी नाल भी हो सकता है। एक बार अपने आप को साडी जगह ते रख के देखियो कि ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਚੋਂ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ, ਤਾਂ ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੱਲ ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहता, वीडियो सच्ची झूठी मैं इस बारे नहीं गल करांगा, पर इस टाइम जो साडे घर के हालात ने, जिहड़ी सिचुएशन जो असीं निकल रहे हैं, अजे सिर्फ 2 दिन पहले वाइफ का ऑपरेट होया और इस समय जो उसकी हालत है, जिस घर दे विच खुशियां होणियां चाहीदियां सी, अज उस घर दे विच मरग वाला माहौल बनिया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि कोई भी इंसान नहीं चाहेगा कि किसी भी वीडियो इस तरीके कोई वायरल हो। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों के सामने आ जाते हैं। असी ये वीडियो रुक सकती सी अज तो असी 15 दिन पहले जो असी गए थे पुलिस थाने, जो सानू ब्लैकमेल किया गया सीगा, ब्लैकमेल करने वाले सी जो थाने गए थे कि सानू इदा करके साडे तो पैसे की डिमांड की जा रही है कि असीं तुहाडी वीडियो वायरल कर देंगे। उस कुड़ी ने जो सानू मैसेज किया सीगा, वो कुड़ी ते इन्होंने अरेस्ट कर लिया कुछ टेक्निकल चीज़ा करके, क्योंकि सारा डाटा इंटरनेट का, इंस्टाग्राम का, या सारिया चीज़ा इत्थे नहीं होंदियां, इस करके उस कुड़ी ने सानू पहली धमकी जो वीडियो भेजी सी, उस वीडियो के पहला मैसेज उन्हें आही किया सीगा कि आ अकाउंट में पूरे पैसे भेज दो, नहीं तो मैं तुहाडी वीडियोज करण दत्ता नूं भेज दांगी। मैं तुहाडी वीडियो से करण दत्ता नूं भेज दांगी। थल्ले बैंक अकाउंट लिखिया सी उन्हें, नीचे करण दत्ता लिखिया होया सीगा। असीं जिहड़े हालातां चों निकल रहे हां, साडी जिंदगी पूरी तरह खराब कर दी है। उस कुड़ी को ना तो इन्हें पेज ने, कुड़ी ने पालना है, ना तो उस कुड़ी को इन्हें पेज ने, ना तो उहदे कोल कोई इन्ना कुछ है कि इस जिस तरीके नाल इस इन्हां वीडियोज़ नूं वायरल किया जा रहा है कि उहदे कोल इदां दी कोई सोर्स नहीं। उस वीडियो को वायरल करने पीछे इस बंदे का हाथ है। मैं हुण तक असी उस दिन असी पूरे तरीके हर चीज़ को वैरीफाई करवाने लिए लगे हुए हैं, पर जिहड़ी रियल सिचुएशन है असी पूरे तरीके जिहड़ी सिचुएशन है इस लैवल तक वीडियो को वायरल करने वाला इंसान कल लाइव आके साडे बारे गलत बोल रहा है।
ਇਸ ਬੰਦੇ ਨੇ ਪਹਿਲੇ ਵੀ ਸਾਨੂੰ ਗਲਤ ਬੋਲਣਾ ਨਹੀਂ ਛੱਡਿਆ। ਮੈਂ ਇਹਨੂੰ ਫੋਨ ਕੀਤੇ, ਕਿਉਂਕਿ ਜਦੋਂ ਸਾਨੂੰ ਧਮਕੀ ਆਈ ਮੈਂ ਇਸ ਬੰਦੇ ਨੂੰ ਫੋਨ ਵੀ ਕੀਤੇ, ਮੇਰੇ ਕੋਲ ਉਹਦੀ ਵੀ ਇਹਨੂੰ ਕਾਲ ਕੀਤੇ ਨੇ, ਕਾਲ ਨਹੀਂ ਚੱਕੀ, ਬਿਕੋਜ਼ ਇਹਨੇ ਸਭ ਕੁਝ ਪਲਾਨ ਪਹਿਲੇ ਹੀ ਕਰ ਲਿਆ ਹੋਇਆ ਸੀਗਾ। ਪਰ ਅੱਜ ਉਹ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਹੋਰ ਗਲਤ ਬੋਲ ਰਿਹਾ ਹੈ, ਕਦੇ ਵੀਡੀਓਜ਼ ਪਾ ਰਿਹਾ, ਕਦੇ ਕੁਝ ਕਰ ਰਿਹਾ, ਸਾਡੇ ਬਾਰੇ ਹੋਰ ਖਿਲਾਫ ਬੋਲ ਰਿਹਾ। ਸਾਡੀ ਜ਼ਿੰਦਗੀ ਨੂੰ ਇੰਨਾ ਬੁਰਾ ਹਾਲ, ਸਾਡੀ ਜ਼ਿੰਦਗੀ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਕਿ ਅਸੀਂ ਨਾ ਤੇ ਇੱਧਰ ਝੁਕੇ ਆ, ਨਾ ਅਸੀਂ ਉੱਧਰ ਝੁਕੇ ਆ। ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ, ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਿਹਾ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਗ ਦਾ ਮਾਹੌਲ ਬਣਿਆ ਪਿਆ ਹੈ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਦੁਬਾਰਾ ਖਤਮ ਕਰ ਦਿਓ। इस टाइम मेरे बच्चे की जो हालत है, मतलब 4 दिन भी नहीं हुए जन्मे, मेरी वाइफ की जो हालत है वो अंदर कुछ नहीं जा रहा, बड़ी मुश्किल से उन्होंने संभाल पा रहे हैं जो उसकी हालत है। हाथ जोड़ के बेनती है, तुसीं भी परिवार वाले हो, तुहाडे घर भी मावां भी है, भैणां भी है, तुहाडे घर भी धीआं ने। ਇਹ ਅੱਜ ਜੋ ਮੇਰੇ ਨਾਲ ਹੋਇਆ ਕੱਲ ਕਿਸੇ ਨਾਲ ਵੀ ਹੋ ਸਕਦਾ। ਇੱਕ ਵਾਰ ਆਪਣੇ ਆਪ ਨੂੰ ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਚੋਂ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ। ਤਾਂ ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੰਦ ਬਕੀ ਜਾ ਰਿਹਾ, ਬਕੀ ਜਾ ਰਿਹਾ, ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहना, वीडियो सच्ची झूठी मैं इस बारे नहीं गल करांगा, पर इस टाइम जो साडे घर के हालात ने, जिहड़ी सिचुएशन जो असीं निकल रहे हैं, अजे सिर्फ 2 दिन पहले वाइफ का ऑपरेट होया और इस समय जो दी हालत है, जिस घर दे विच खुशियां होणियां चाहीदियां सी, अज उस घर दे विच मरग वाला माहौल बनिया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि कोई भी इंसान नहीं चाहेगा कि किसी भी वीडियो इस तरीके कोई वायरल हो। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों के सामने आ जाते हैं। असी ये वीडियो रुक सकती सी अज तो असी 15 दिन पहले जो असी गए थे पुलिस थाने, जो सानू ब्लैकमेल किया गया सीगा। ब्लैकमेल करने वाले असी जो थाने गए थे कि सानू इदा करके साडे तो पैसे की डिमांड की जा रही है कि असीं तुहाडी वीडियो वायरल कर देंगे। उस कुड़ी ने जो सानू मैसेज किया सीगा, वो कुड़ी ते इन्होंने अरेस्ट कर लिया कुछ टैक्नीकल चीज़ां करके, क्योंकि सारा डाटा इंटरनेट का, इंस्टाग्राम का, या सारिया चीज़ां इत्थे नहीं होंदियां, इस करके उस कुड़ी ने सानू पहली धमकी जो वीडियो भेजी सी, उस वीडियो के पहला मैसेज उन्हें आही किया सीगा कि आ अकाउंट में पूरे पैसे भेज दो, नहीं तो मैं तुहाडी वीडियोज़ करण दत्ता नूं भेज दांगी। मैं तुहाडी वीडियो से करण दत्ता नूं भेज दांगी। थल्ले बैंक अकाउंट लिखिया सी उन्हें, नीचे करण दत्ता लिखिया होया सीगा। असीं जिहड़े हालातां चों निकल रहे हां, साडी जिंदगी पूरी तरह खराब कर दी है। उस कुड़ी को ना तो इन्हें पेज ने, कुड़ी ने पालन है, ना तो उस कुड़ी को इन्हें पेज ने, ना तो उहदे कोल कोई इन्ना कुछ है कि जिस तरीके नाल इस इन्हां वीडियोज़ नूं वायरल किया जा रहा है कि उहदे कोल इदां दे कोई सोर्स नहीं। उस वीडियो को वायरल करने पीछे इस बंदे का हाथ है। मैं हुण तक असी उस दिन असी पूरे तरीके हर चीज़ को वेरीफाई करवाने लिए लगे हुए हैं, पर जिहड़ी रियल सिचुएशन है असी पूरे तरीके जिहड़ी सिचुएशन है, इस लैवल तक वीडियो को वायरल करने वाला इंसान कल लाइव आके साडे बारे गलत बोल रहा है। इस बंदे ने पहले भी सानू गलत बोलना नहीं छड्डिया। मैं इन्हू फोन किए, क्योंकि जो सानू धमकी आई मैं इस बंदे फोन भी किए, मेरे को ओदी भी इन्हू कॉल की, इन्हें कॉल नहीं चकी, बिकॉज इन्हें सब कुछ प्लान पहले ही कर लिया हुआ सीगा। पर अज इंसान कल लाइव आके साडे बारे होर गलत बोल रहा है, कदे वीडियोज़ पा रहा है, कदे कुछ कर रहा है, साडे बारे होर खिलाफ बोल रहा है। साडी जिंदगी नूं इन्ना बुरा हाल, साडी जिंदगी का इन्ना बुरा हाल किया पिया कि असीं ना तो इधर झुके ना असीं उधर झुके।
ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਿਹਾ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਨ ਦਾ ਮਾਹੌਲ ਬਣਿਆ ਪਿਆ ਹੈ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਤਮਾਸ਼ਾ ਖਤਮ ਕਰ ਦਿਓ। इस टाइम मेरे बच्चे की जो हालत है, मतलब 4 दिन भी नहीं हुए जब मेरी वाइफ की जो हालत है वो अंदर कुछ नहीं जा रहा, बड़ी मुश्किल से उन्होंने संभाल पा रहे हैं जो वो हालत है। हाथ जोड़ के बेनती है, तुम भी परिवार वाले हो, ਤੁਹਾਡੇ घर भी मावा भी है, भैन भी है, ਤੁਹਾਡੇ घर भी ਧੀਆਂ ने। ਅੱਜ जो मेरे नाल होया कल किसी नाल भी हो सकता है। एक बार अपने आप ਨੂੰ ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਜੋ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ। ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੰਦ ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहना, वीडियो सच्ची झूठी मैं इस बारे नहीं गल करांगा, पर इस टाइम जो साडे घर के हालात ने, जिहड़ी सिचुएशन जो असीं निकल रहे हैं, अज सिर्फ 2 दिन पहले वाइफ का ऑपरेट होया और इस समय जो उसकी हालत है, जिस घर दे विच खुशियां होनियां चाहिए सी, अज उस घर दे विच मरग वाला माहौल बनिया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि कोई भी इंसान नहीं चाहेगा कि किसी भी वीडियो इस तरीके कोई वायरल हो। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों के सामने आ जाते हैं। असी ये वीडियो रुक सकती सी अज तो असी 15 दिन पहले जो असी गए थे पुलिस थाने, जो सानू ब्लैकमेल किया गया सीगा। ब्लैकमेल करने वाले असी जो थाने गए थे कि सानू इदा करके साडे तो पैसे की डिमांड की जा रही है कि असीं तुहाडी वीडियो वायरल कर देंगे। उस कुड़ी ने जो ये सानू मैसेज किया सीगा, वो कुड़ी तो इन्होंने अरेस्ट कर लिया है कुछ टेक्निकल चीज़ा करके, क्योंकि सारा डाटा इंटरनेट का, इंस्टाग्राम का, ये सारिया चीज़ा इत्थे नहीं होंदियां, दे करके उस कुड़ी ने सानू पहली धमकी जो वीडियो भेजी सी, उस वीडियो के पहला मैसेज उन्हें आही किया सीगा कि आ अकाउंट में पूरे पैसे भेज दो, नहीं तो मैं तुहाडी वीडियोस करण दत्ता नूं भेज दांगी। मैं तुहाडी वीडियो से करण दत्ता नूं भेज दांगी। थल्ले बैंक अकाउंट लिखिया सी उन्हें, नीचे करण दत्ता लिखिया होया सीगा। ਅਸੀਂ ਜਿਹੜੇ ਹਾਲਾਤਾਂ ਚੋਂ ਨਿਕਲਦੇ ਆ, ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਉਸ ਕੁੜੀ ਕੋਲ ਨਾ ਤੇ ਇਹਨੇ ਪੇਜ ਨੇ, ਉਹ ਕੁੜੀ ਨੇ ਪਾਲਣਾ ਹੈ, ਨਾ ਤੇ ਉਸ ਕੁੜੀ ਕੋਲ ਇਹਨੇ ਪੇਜ ਨੇ, ਨਾ ਤੇ ਉਹਦੇ ਕੋਲ ਕੋਈ ਇੰਨਾ ਕੁਛ ਹੈ ਕਿ ਉਹ ਜਿਸ ਤਰੀਕੇ ਨਾਲ ਇਹਨਾਂ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਉਹਦੇ ਕੋਲ ਏਦਾਂ ਦੇ ਕੋਈ ਸੋਰਸ ਨਹੀਂ। ਉਸ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਇਸ ਬੰਦੇ ਦਾ ਹੱਥ ਹੈ। मैं ਹੁਣ तक ਅਸੀਂ ਉਸ ਦਿਨ ਅਸੀਂ ਪੂਰੇ ਤਰੀਕੇ ਹਰ ਚੀਜ਼ ਨੂੰ ਵੈਰੀਫਾਈ ਕਰਵਾਉਣ ਲਈ ਲੱਗੇ ਹੋਏ ਹਾਂ, ਪਰ ਜਿਹੜੀ ਰੀਅਲ ਸਿਚੁਏਸ਼ਨ ਹੈ, ਅਸੀਂ ਪੂਰੇ ਤਰੀਕੇ ਨਾਲ ਜਿਹੜੀ ਸਿਚੁਏਸ਼ਨ ਹੈ, ਇਸ ਲੈਵਲ ਤੱਕ ਵੀਡੀਓ ਨੂੰ ਵਾਇਰਲ ਕਰਨ ਵਾਲਾ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਗਲਤ ਬੋਲ ਰਿਹਾ ਹੈ। इस बंदे ने पहले भी सानू गलत बोलना नहीं छड्डिया। मैं इन्हू फोन किए, क्योंकि जो सानू धमकी आई, मैं इस बंदे नू फोन भी किए, मेरे को ओदी भी इन्हू कॉल की, इन्हें कॉल नहीं चुकी, बिकॉज इन्हें सब कुछ प्लान पहले ही कर लिया होया सीगा। और अज जो इंसान कल लाइव आके साडे बारे होर गलत बोल रहा है, कदे वीडियोज पा रहा है, कदे कुछ कर रहा है, साडे बारे होर खिलाफ बोल रहा है। साडी जिंदगी नू इन्ना बुरा हाल, साडी जिंदगी का इन्ना बुरा हाल किया पिया कि असीं ना ते इधर चुके ना असीं उधर चुके हैं। साडे कोल जो साडी जिंदगी दा सीगा सब कुछ खो लिया इको बार इको झटके दे विच। जिस हालात चो असीं निकल रहे हैं, पूरा परिवार सफर कर रहे हैं। साडे घर दे विच जो सिचुएशन है ना, इस समय मरग दा माहौल बनिया पिया है, कोई जिद्दां मर गया होवे। मेरी तुहाडे सारिआं दे हत्थ जोड़ के बेनती है, इस वीडियो नूं अगे वायरल ना करो, इस वीडियो नूं तमाशा खत्म कर दो।
इस टाइम मेरे मेरे बच्चे की जो हालत है, मतलब 4 दिन भी नहीं हुए जन्मे, मेरी वाइफ की जो हालत है ਉਹਦੇ ਅੰਦਰ ਕੁਝ ਨਹੀਂ ਜਾ ਰਿਹਾ। ਬੜੀ ਮੁਸ਼ਕਲ ਅਸੀਂ ਉਹਨੂੰ ਸੰਭਾਲ ਪਾ ਰਹੇ ਹਾਂ। ਜੋ ਉਹਦੀ ਹਾਲਤ ਹੈ, ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਵੀ ਪਰਿਵਾਰ ਵਾਲੇ ਹੋ, ਤੁਹਾਡੇ ਘਰ ਵੀ ਮਾਵਾਂ ਵੀ ਹੈ, ਭੈਣਾਂ ਵੀ ਹੈ, ਤੁਹਾਡੇ ਘਰ ਵੀ ਧੀਆਂ ਨੇ। ਇਹ ਅੱਜ ਜੋ ਮੇਰੇ ਨਾਲ ਹੋਇਆ, ਕੱਲ੍ਹ ਕਿਸੇ ਨਾਲ ਵੀ ਹੋ ਸਕਦਾ। ਇੱਕ ਵਾਰ ਆਪਣੇ ਆਪ ਨੂੰ ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਚੋਂ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ। ਕਿਸੇ ਜੋਗੇ ਨਹੀਂ ਰਹੇ, ਅਸੀਂ ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੰਦ ਬਕੀ ਜਾ ਰਿਹਾ, ਬਕੀ ਜਾ ਰਿਹਾ, ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहना, वीडियो सच्ची झूठी मैं इस बारे नहीं गल करांगा, पर इस टाइम जो साडे घर के हालात ने, जिहड़ी सिचुएशन जो असीं निकल रहे हैं, अज सिर्फ 2 दिन पहले वाइफ का ऑपरेट होया और इस समय जो उसकी हालत है, जिस घर दे विच खुशियां होनियां चाहिए सी, अज उस घर दे विच मरग वाला माहौल बनया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि कोई भी इंसान नहीं चाहेगा कि किसी भी वीडियो इस तरीके कोई वायरल हो गई। हर बंदा अपनी जिंदगी कुछ ना कुछ करता है, पर कुछ लोग लुके रह जाते हैं, कुछ लोगों के सामने आ जाते हैं। असी ये वीडियो रुक सकती सी अज तो असी 15 दिन पहले जो असी गए थे पुलिस थाने, जो सानू ब्लैकमेल किया गया सीगा। ब्लैकमेल करने वाले असी जो थाने गए थे कि सानू इदा करके सारे तो पैसे की डिमांड की जा रही है कि असी थोड़ी वीडियो वायरल कर देंगे। उस कुड़ी ने जो ये सानू मैसेज किया सीगा, वो कुड़ी तो इन्होंने अरेस्ट कर लिया कुछ टेक्निकल चीज़ा करके, क्योंकि सारा डाटा इंटरनेट का, इंस्टाग्राम का, या सारिया चीज़ा इतने नहीं होंदियां, दे करके उस कुड़ी ने सानू पहली धमकी जो वीडियो भेजी सी, उस वीडियो के पहला मैसेज उन्हें आही किया सीगा कि आ अकाउंट में पूरे पैसे भेज दो, नहीं तो मैं थोड़ी वीडियोस करण दत्ता नूं भेज दांगी। मैं थोड़ी वीडियो से करण दत्ता नूं भेज दांगी। थले बैंक अकाउंट लिखा सी उन्हें, नीचे करण दत्ता लिखा हुआ सीगा। असी जिहड़े हालातों चों निकल रहे हैं, साडी जिंदगी पूरी तरह खराब कर देती है। उस कुड़ी को ना तो इन्हें पेज ने, कुड़ी ने पालना है, ना तो उस कुड़ी को इन्हें पेज ने, ना तो उहदे कोल कोई इन्ना कुछ है कि इस जिस तरीके नाल इस इन्हां वीडियोज़ नूं वायरल किया जा रहा है कि उहदे कोल इदां दे कोई सोर्स नहीं। उस वीडियो को वायरल करने पीछे इस बंदे का हाथ है। मैं हुण तक असी उस दिन असी पूरे तरीके हर चीज़ को वेरीफाई करवाने लिए लगे हुए हैं, पर जिहड़ी रियल सिचुएशन है, असी पूरे तरीके नाल जिहड़ी सिचुएशन है, इस लैवल तक वीडियो को वायरल करने वाला इंसान कल लाइव आके साडे बारे गलत बोल रहा है। इस बंदे ने पहले भी सानू गलत बोलना नहीं छड्डिया। मैं इहनूं फोन कीते, क्योंकि जदों सानू धमकी आई, मैं इस बंदे नूं फोन भी कीते, मेरे कोल ओहदी भी इहनूं कॉल कीते, इहने कॉल नहीं चुकी, बिकॉज इहने सब कुछ प्लान पहले ही कर लिया होया सीगा। और अज वो इंसान कल लाइव आके साडे बारे होर गलत बोल रहा है, कदे वीडियोज़ पा रहा है, कदे कुछ कर रहा है, साडे बारे होर खिलाफ बोल रहा है। साडी जिंदगी नूं इन्ना बुरा हाल, साडी जिंदगी का इन्ना बुरा हाल कीता पिया कि असीं ना ते इधर जोगे आ, ना असीं उधर जोगे आ। साडे कोल जो साडी सब कुछ खो लिया इको बार, इको झटके दे विच। जिस हालात चो असीं निकल रहे हैं, पूरा परिवार सफर कर रहे हैं। साडे घर दे विच जो सिचुएशन है ना, इस समय मरग दा माहौल बनया पिया, कोई जिद्दां मर गया होवे। मेरी तुहाडे सारिआं अगे हत्थ जोड़ के बेनती है, इस वीडियो नूं अगे वायरल ना करो, इस वीडियो नूं तमाशा खत्म कर दो। इस टाइम मेरे बच्चे की जो हालत है, मतलब 4 दिन भी नहीं हुए जन्मे, मेरी वाइफ की जो हालत है, वो अंदर कुछ नहीं जा रहा। बड़ी मुश्किल असीं उहनूं संभाल पा रहे हैं। जो उसकी हालत है, हाथ जोड़ के बेनती है, तुसीं भी परिवार वाले हो, तुहाडे घर भी। एक गल रखना चाहना,
ਵੀਡੀਓ ਸੱਚੀ ਝੂਠੀ ਮੈਂ ਇਸ ਬਾਰੇ ਨਹੀਂ ਗੱਲ ਕਰਾਂਗਾ, ਪਰ ਇਸ ਟਾਈਮ ਜੋ ਸਾਡੇ ਘਰ ਦੇ ਹਾਲਾਤ ਨੇ, ਜਿਹੜੀ ਸਿਚੁਏਸ਼ਨ ਜੋ ਅਸੀਂ ਨਿਕਲ ਰਹੇ ਹਾਂ, ਅਜੇ ਸਿਰਫ 2 ਦਿਨ ਪਹਿਲੇ ਵਾਈਫ ਦਾ ਆਪਰੇਟ ਹੋਇਆ ਔਰ ਇਸ ਸਮੇਂ ਜੋ ਉਹਦੀ ਹਾਲਤ ਹੈ, ਜਿਸ ਘਰ ਦੇ ਵਿੱਚ ਖੁਸ਼ੀਆਂ ਹੋਣੀਆਂ ਚਾਹੀਦੀਆਂ ਸੀ, ਅੱਜ ਉਸ ਘਰ ਦੇ ਵਿੱਚ ਮਰਗ ਵਾਲਾ ਮਾਹੌਲ ਬਣਿਆ ਪਿਆ। ਪਤਾ ਨਹੀਂ ਅਸੀਂ ਕੱਲ ਨੂੰ ਬਚੀਏ ਨਾ ਬਚੀਏ, ਪਰ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਹਾਂ ਇਸ ਗੱਲੋਂ। ਤੁਸੀਂ ਵੀ ਅਗਰ ਆਪਣੇ ਆਪ ਨੂੰ ਸਾਡੀ ਜਗ੍ਹਾ ਰੱਖ ਕੇ ਦੇਖੋ ਕਿ ਕੋਈ ਵੀ ਇਨਸਾਨ ਨਹੀਂ ਚਾਹੇਗਾ ਕਿ ਕਿਸੇ ਦੀ ਵੀਡੀਓ ਇਸ ਤਰੀਕੇ ਕੋਈ ਵਾਇਰਲ ਹੋਵੇ। ਹਰ ਬੰਦਾ ਆਪਣੀ ਜ਼ਿੰਦਗੀ 'ਚ ਕੁਛ ਨਾ ਕੁਛ ਕਰਦਾ ਹੈ, ਪਰ ਕੁਝ ਲੋਕ ਲੁਕੇ ਰਹਿ ਜਾਂਦੇ ਹਨ, ਕੁਝ ਲੋਕਾਂ ਦੀ ਸਾਹਮਣੇ ਆ ਜਾਂਦੇ ਹਨ। ਅਸੀਂ ਇਹ ਵੀਡੀਓ ਰੁਕ ਸਕਦੀ ਸੀਗੀ ਅੱਜ ਤੋਂ ਅਸੀਂ 15 ਦਿਨ ਪਹਿਲੇ ਜਦੋਂ ਅਸੀਂ ਗਏ ਸੀਗੇ ਪੁਲਿਸ ਥਾਣੇ, ਜਦੋਂ ਸਾਨੂੰ ਬਲੈਕਮੇਲ ਕੀਤਾ ਗਿਆ ਸੀਗਾ। ਬਲੈਕਮੇਲ ਕਰਨ ਵੇਲੇ ਅਸੀਂ ਜਦੋਂ ਥਾਣੇ ਗਏ ਸੀ ਕਿ ਸਾਨੂੰ ਇੱਦਾਂ ਦਾ ਕਰਕੇ ਸਾਡੇ ਤੋਂ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦਾਂਗੇ। ਉਸ ਕੁੜੀ ਨੇ ਜਦੋਂ ਇਹ ਸਾਨੂੰ ਮੈਸੇਜ ਕੀਤਾ ਸੀਗਾ, ਉਹ ਕੁੜੀ ਤੇ ਇਹਨਾਂ ਨੇ ਅਰੈਸਟ ਕਰ ਲਈ ਹੈ ਕੁਝ ਟੈਕਨੀਕਲ ਚੀਜ਼ਾਂ ਕਰਕੇ, ਕਿਉਂਕਿ ਸਾਰਾ ਡਾਟਾ ਇੰਟਰਨੈਟ ਦਾ, ਇੰਸਟਾਗ੍ਰਾਮ ਦਾ, ਇਹ ਸਾਰੀਆਂ ਚੀਜ਼ਾਂ ਇੱਥੇ ਨਹੀਂ ਹੁੰਦੀਆਂ। ਦੇ ਕਰਕੇ ਉਸ ਕੁੜੀ ਨੇ ਸਾਨੂੰ ਪਹਿਲੀ ਧਮਕੀ ਜਦੋਂ ਇਹ ਵੀਡੀਓ ਭੇਜੀ ਸੀ, ਉਸ ਵੀਡੀਓ ਦੇ ਵਿੱਚ ਪਹਿਲਾ ਮੈਸੇਜ ਉਹਨੇ ਆਹੀ ਕੀਤਾ ਸੀਗਾ ਕਿ ਆਹ ਅਕਾਊਂਟ ਵਿੱਚ ਪੂਰੇ ਪੈਸੇ ਭੇਜ ਦਿਓ, ਨਹੀਂ ਤੇ ਮੈਂ ਤੁਹਾਡੀ ਵੀਡੀਓਜ਼ ਕਰਨ ਦੱਤਾ ਨੂੰ ਭੇਜ ਦਾਂਗੀ। ਮੈਂ ਤੁਹਾਡੀ ਵੀਡੀਓ ਸੇ ਕਰਨ ਦੱਤਾ ਨੂੰ ਭੇਜ ਦਾਂਗੀ। ਥੱਲੇ ਬੈਂਕ ਅਕਾਊਂਟ ਲਿਖਿਆ ਸੀ ਉਹਨੇ, ਨੀਚੇ ਕਰਨ ਦੱਤਾ ਲਿਖਿਆ ਹੋਇਆ ਸੀਗਾ। ਅਸੀਂ ਜਿਹੜੇ ਹਾਲਾਤਾਂ ਚੋਂ ਨਿਕਲਦੇ ਆ, ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਖਰਾਬ ਕਰ ਦਿੱਤੀ ਹੈ। ਉਸ ਕੁੜੀ ਕੋਲ ਨਾ ਤੇ ਇਹਨੇ ਪੇਜ ਨੇ, ਉਹ ਕੁੜੀ ਨੇ ਪਾਲਣਾ ਹੈ, ਨਾ ਤੇ ਉਸ ਕੁੜੀ ਕੋਲ ਇਹਨੇ ਪੇਜ ਨੇ, ਨਾ ਤੇ ਉਹਦੇ ਕੋਲ ਕੋਈ ਇੰਨਾ ਕੁਛ ਹੈ ਕਿ ਉਹ ਜਿਸ ਤਰੀਕੇ ਨਾਲ ਇਹਨਾਂ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਉਹਦੇ ਕੋਲ ਏਦਾਂ ਦੇ ਕੋਈ ਸੋਰਸ ਨਹੀਂ। ਉਸ ਵੀਡੀਓ ਨੂੰ ਵਾਇਰਲ ਕਰਨ ਪਿੱਛੇ ਇਸ ਬੰਦੇ ਦਾ ਹੱਥ ਹੈ। ਮੈਂ ਹੁਣ ਤੱਕ ਅਸੀਂ ਪੂਰੇ ਤਰੀਕੇ ਹਰ ਚੀਜ਼ ਨੂੰ ਵੈਰੀਫਾਈ ਕਰਵਾਉਣ ਲਈ ਲੱਗੇ ਹੋਏ ਹਾਂ, ਪਰ ਜਿਹੜੀ ਰੀਅਲ ਸਿਚੁਏਸ਼ਨ ਹੈ, ਅਸੀਂ ਪੂਰੇ ਤਰੀਕੇ ਨਾਲ ਜਿਹੜੀ ਸਿਚੁਏਸ਼ਨ ਹੈ, ਇਸ ਲੈਵਲ ਤੱਕ ਵੀਡੀਓ ਨੂੰ ਵਾਇਰਲ ਕਰਨ ਵਾਲਾ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਗਲਤ ਬੋਲ ਰਿਹਾ ਹੈ। ਇਸ ਬੰਦੇ ਨੇ ਪਹਿਲੇ ਵੀ ਸਾਨੂੰ ਗਲਤ ਬੋਲਣਾ ਨਹੀਂ ਛੱਡਿਆ। ਮੈਂ ਇਹਨੂੰ ਫੋਨ ਕੀਤੇ, ਕਿਉਂਕਿ ਜਦੋਂ ਸਾਨੂੰ ਧਮਕੀ ਆਈ ਮੈਂ ਇਸ ਬੰਦੇ ਨੂੰ ਫੋਨ ਵੀ ਕੀਤੇ, ਮੇਰੇ ਕੋਲ ਉਹਦੀ ਵੀ ਇਹਨੂੰ ਕਾਲ ਕੀਤੀ, ਇਹਨੇ ਕਾਲ ਨਹੀਂ ਚੱਕੀ, ਬਿਕੋਜ਼ ਇਹਨੇ ਸਭ ਕੁਝ ਪਲਾਨ ਪਹਿਲੇ ਹੀ ਕਰ ਲਿਆ ਹੋਇਆ ਸੀਗਾ। ਪਰ ਅੱਜ ਉਹ ਇਨਸਾਨ ਕੱਲ ਲਾਈਵ ਆ ਕੇ ਸਾਡੇ ਬਾਰੇ ਹੋਰ ਗਲਤ ਬੋਲ ਰਿਹਾ ਹੈ, ਕਦੇ ਵੀਡੀਓਜ਼ ਪਾ ਰਿਹਾ, ਕਦੇ ਕੁਝ ਕਰ ਰਿਹਾ, ਸਾਡੇ ਬਾਰੇ ਹੋਰ ਖਿਲਾਫ ਬੋਲ ਰਿਹਾ। ਸਾਡੀ ਜ਼ਿੰਦਗੀ ਨੂੰ ਇੰਨਾ ਸਾਡੀ ਜ਼ਿੰਦਗੀ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਕਿ ਅਸੀਂ ਨਾ ਤੇ ਇੱਧਰ ਜੋਗੇ ਆ, ਨਾ ਅਸੀਂ ਉੱਧਰ ਜੋਗੇ ਆ। ਸਾਡੇ ਕੋਲ ਜੋ ਸਾਡੀ ਜ਼ਿੰਦਗੀ ਦਾ ਸੀਗਾ ਸਭ ਕੁਝ ਖੋ ਲਿਆ ਇੱਕੋ ਵਾਰ, ਇੱਕੋ ਝਟਕੇ ਦੇ ਵਿੱਚ। ਜਿਸ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਪੂਰਾ ਪਰਿਵਾਰ ਸਫਰ ਕਰ ਰਿਹਾ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਸਮੇਂ ਮਰਗ ਦਾ ਮਾਹੌਲ ਬਣਿਆ ਪਿਆ, ਕੋਈ ਜਿੱਦਾਂ ਮਰ ਗਿਆ ਹੋਵੇ। ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਤਮਾਸ਼ਾ ਖਤਮ ਕਰ ਦਿਓ। इस टाइम मेरे बच्चे की जो हालत है, 4 दिन भी नहीं हुए जब मेरी वाइफ की जो हालत है वो अंदर कुछ नहीं जा रहा, बड़ी मुश्किल से उन्होंने संभाल पा रहे हैं। जो उसकी हालत है, हाथ जोड़ के बेनती है, तुसीं भी परिवार वाले हो, तुहाडे घर भी मावां भी है, भैणां भी है, तुहाडे घर भी धीआं ने। ਇਹ ਅੱਜ ਜੋ ਮੇਰੇ ਨਾਲ ਹੋਇਆ ਕੱਲ ਕਿਸੇ ਨਾਲ ਵੀ ਹੋ ਸਕਦਾ ਹੈ। ਇੱਕ ਵਾਰ ਆਪਣੇ ਆਪ ਨੂੰ ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਜੋ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਝ ਕਰ ਪਾ ਰਹੇ ਹਾਂ। ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਰ ਉਹ ਇਨਸਾਨ ਆਰਾਮ ਨਾਲ ਸਾਡੇ ਖਿਲਾਫ ਗੰਦ ਬਕੀ ਜਾ ਰਿਹਾ, ਲਾਈਵ ਆ ਕੇ ਆ ਰਿਹਾ, ਕਦੇ ਕੁਝ ਬੋਲ ਰਿਹਾ। मैं अपने समाज अगे एक गल रखना चाहना, वीडियो सच्ची झूठी मैं इस बारे नहीं गल करांगा, पर इस टाइम जो साडे घर दे हालात ने, जिहड़ी सिचुएशन जो असीं निकल रहे हैं, अजे सिर्फ 2 दिन पहले वाइफ दा ऑपरेट होया और इस समय जो दी हालत है, जिस घर दे विच खुशियां होणियां चाहीदियां सी, अज उस घर दे विच मरग वाला माहौल बनिया पिया। पता नहीं असीं कल नूं बचीए ना बचीए, पर असीं इन्ने ज़्यादा परेशान हैं इस गल्लों। तुसीं भी अगर अपने आप नूं साडी जगह रख के देखो कि
कि कोई भी इंसान नहीं चाहेगा कि किसी भी वीडियो इस तरीके